viewers, welcome back to TV84 special. Break to baad bhi assi 6 for Justice the legal advisor Sardar Gurpatwant Singh Pannu, 6 for Justice the coordinator Sardar Avtar Singh Pannu ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਦੇ ਹਾਂ। जी वीर जी, तो वीर जी हम ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਕਾਫੀ ਗੱਲਬਾਤ ਕੀਤੀ, ਨਿਊਯਾਰਕ ਦੇ ਅਸੀਂ ਗੱਲਬਾਤ ਕੀਤੀ ਹੈ, ਕੈਨੇਡਾ ਦੇ ਵਿੱਚ ਪ੍ਰੋਟੈਸਟ ਦੀ ਗੱਲਬਾਤ ਕੀਤੀ ਹੈ, ਪਰ ਜਿਸ ਤਰ੍ਹਾਂ ਹੁਣ ਬਾਦਲ ਦਾ ਬਿਆਨ ਆਉਂਦਾ ਹੈ ਕਿ ਖਾਲਿਸਤਾਨ ਦੀ ਮੰਗ ਇੱਕ ਮਜ਼ਾਕ ਹੈ, ਇੱਕ ਰਿਡਿਕੂਲਸ ਹੈ, ਤੁਸੀਂ ਇਸ ਬਿਆਨ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਵੀਰ ਗੁਰਪਤਵੰਤ ਹੋਰਾਂ ਨੇ ਵੇਰਵੇ ਨਾਲ ਦੱਸਿਆ ਕਿ ਇਹ ਉਹੀ ਬੰਦਾ ਹੈ, ਘਾਗ ਲੂਮੜ ਝੂਠਾ ਬੰਦਾ ਸਿਰੇ ਦਾ ਜੀ, ਜਿਹਨੇ ਭਾਰਤੀ ਸੰਵਿਧਾਨ ਧਰਮ ਯੁੱਧ ਮੋਰਚੇ ਦੇ ਦੌਰਾਨ ਆਰਟੀਕਲ 25 ਪਾੜਿਆ ਹੋਇਆ ਔਰ 1992 ਚ ਜਿਹੜਾ ਇਹਨਾਂ ਨੇ ਉਸ ਵੇਲੇ ਦੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੂਟਰੋਸ ਗਾਲੀ ਜਿਹੜਾ ਕਿ ਦਿੱਲੀ ਗਿਆ ਹੋਇਆ ਸੀ, ਉਹਨੂੰ ਮੈਮੋਰੈਂਡਮ ਦੇਣ ਦੇ ਲਈ ਰਕਾਬਗੰਜ ਚੋਂ ਇਹ ਬਾਦਲ, ਟੌੜਾ, ਮਾਨ ਸਾਹਿਬ और 3-4 होर निकले और अजे भी खबर देखी जा सकती है गूगल ते पा के कि ये अरेस्ट होए और उस मैमोरेंडम दे विच लंबा चौड़ा 7-8 सफ़े का वो मैमो है और उहदे च इन्हां ने पूरा केस बिल्ट किया है। उन्होंने कहा जी जिवें तुसीं कुर्दिस्तान च इंटरफेयर किया है, जिवें तुसीं सुडान च करोगे, जिवें तुसीं इत्थे कीता है, पंजाब साडा ऑकूपाई कर लिया इन्हां ने, असीं तां जिहड़ा है वो बिल्कुल संविधान नूं भी नहीं मन्निया होया और साडे ते जुल्म हो रहे ने। और 1992 का पीरीयड उही पीरीयड सी कि बेअंत सिंह ਦੀ 10% ਤੋਂ ਵੀ ਘੱਟ ਵੋਟਾਂ ਦੇ ਨਾਲ ਸਰਕਾਰ ਬਣੀ ਸੀ ਔਰ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨ ਮਾਰੇ ਜਾ ਰਹੇ ਸੀ ਔਰ ਉਹਦੇ ਚ ਕਨਕਲੂਜਨ ਚ ਗੱਲ ਹੀ ਉਹਨਾਂ ਨੇ ਇਹ ਕੀਤੀ ਹੈ ਕਿ ਭਾਈ ਸਾਨੂੰ ਯੂਐਨ ਦੀ ਪ੍ਰੋਟੈਕਸ਼ਨ ਥੱਲੇ ਯੂਐਨ ਦਖਲਅੰਦਾਜ਼ੀ ਕਰੇ ਔਰ ਇਸ ਦੇ ਥੱਲੇ ਜਿਹੜਾ ਸਾਨੂੰ ਸਵੈ ਨਿਰਣੇ ਦਾ ਹੱਕ ਦਿੱਤਾ ਜਾਏ। ਹੁਣ ਇਸ ਡਾਕੂਮੈਂਟ ਤੇ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੋਇਆ ਹੈ ਇਸ ਦੇ, ਕਿਉਂਕਿ ਉੱਥੇ ਤਾਂ ਪੱਤਰਕਾਰ ਵੀ ਵਿਕਾਊ ਮਾਲ ਹੋ ਗਏ ਨੇ, ਬਹੁਤ ਸਾਰਿਆਂ ਨੂੰ ਪਲਾਟ ਦੇ ਕੇ ਚੰਡੀਗੜ੍ਹ 'ਚ ਸੈਟਲ ਕੀਤਾ ਹੋਇਆ ਹੈ ਤੇ ਜੇ ਕੋਈ ਪ੍ਰੋਬਿੰਗ ਸਵਾਲ ਪੁੱਛਣਾ ਵੀ ਚਾਹੁੰਦਾ ਕਦੇ ਤੇ ਉਹਨੂੰ ਇਹ ਕਹਿ ਕੇ ਕਾਕਾ ਤੇਰੀ ਜਿੰਨੀ ਉਮਰ ਹੈ ਇੰਨੇ ਸਾਲਾਂ ਤੋਂ ਮੈਂ ਸਿਆਸਤ 'ਚ ਹੈ, ਬਾਕੀ ਵੀ ਨਾਲ ਦੰਦ ਕੱਢਣ ਲੱਗ ਜਾਂਦੇ ਨੇ। ਸੋ ਉੱਥੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਇੱਥੇ ਇਸੇ ਲਈ ਲੋਕਾਂ ਤੋਂ ਡਰਦੇ ਨੇ। ਸਾਡਾ ਕੋਈ ਮਕਸਦ ਹੁਣ ਟੋਰਾਂਟੋ ਦੀ ਜਿਵੇਂ ਘਟਨਾ ਵਾਪਰਦੀ ਹੈ ਉੱਥੇ ਜਨਤਕ ਇਕੱਠ ਸੱਦਿਆ, ਲੋਕ ਆਏ, ਉਹਨਾਂ ਨੇ ਕਿਹਾ ਆਓ ਜੀ ਜਵਾਬ ਦਿਓ, ਤੁਸੀਂ ਕੀ ਜਵਾਬ ਦੇਣ, ਕਿਉਂਕਿ ਇੱਥੋਂ ਵਾਲੇ ਤਾਂ ਸਾਰੇ ਜਿਹੜੇ ਨੇ ਇਹ ਸੰਤਰੀ ਨੇ, ਮੰਤਰੀ ਤਾਂ ਇੱਕੋ ਹੀ ਆ ਬਾਦਲ ਜਿਹੜਾ ਟੋਟਲੀ ਝੂਠਾ ਬੰਦਾ ਹੈ। ਹੁਣ ਇੱਕ ਪਾਸੇ ਜਿਹੜਾ ਬੰਦਾ ਸੰਵਿਧਾਨ ਸਾੜ ਸਕਦਾ ਹੈ, ਜਿਹੜਾ 84 ਦੇ ਹਮਲੇ ਤੋਂ ਬਾਅਦ BBC ਤੇ ਇੰਟਰਵਿਊ ਦੇ ਕੇ ਫੌਜੀਆਂ ਨੂੰ ਕਹਿੰਦਾ ਵੀ ਬੈਰਕਾਂ ਛੱਡ ਦਿਓ, ਦੂਜਿਆਂ ਨੂੰ ਕਹਿੰਦਾ ਅਸਤੀਫੇ ਦੇ ਦਿਓ, ਸਾਡੀ ਜੰਗ ਸ਼ੁਰੂ ਹੋ ਗਈ, ਹੁਣ ਕੀ ਤੁਸੀਂ ਕਹੋਗੇ? ਇਸ ਤੋਂ ਵੱਡਾ ਝੂਠ ਤਾਂ ਕੋਈ ਨਹੀਂ ਹੈ ਜੋ ਇਹ ਬੰਦਾ ਅੱਜ ਬੋਲ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਅੱਜ ਜੇ ਬਾਦਲ ਦੇ ਮੂੰਹ ਚੋਂ ਸ਼ਬਦ ਰੈਫਰੈਂਡਮ ਨਿਕਲਦਾ ਹੈ, ਪਹਿਲੀ ਗੱਲ ਤਾਂ ਉਹਨੇ ਕਹੀ ਜੀ ਜੋ ਬਾਹਰਲੇ ਸਿੱਖਾਂ ਨੇ ਕੀਤਾ ਹੈ ਇਹ ਸਾਡੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਰੈਫਰੈਂਡਮ ਨਹੀਂ ਨਾ ਸਮਝਿਆ ਜਾਏ। ਸੋ ਇਹ ਜਿਹੜੀ ਵੋਕੈਬਲਰੀ ਹੁੰਦੀ ਹੈ, ਜੇ ਅੱਜ ਸਾਡਾ ਜਿਹੜਾ ਪ੍ਰੋਕਸੀ ਵਾਰ ਲੜਨ ਵਾਲਾ ਕੁਹਾੜੀ ਦਾ ਦਸਤਾ ਹੈ ਉਹਦੇ ਮੂੰਹ ਰੈਫਰੈਂਡਮ ਨਿਕਲ ਰਿਹਾ ਹੈ, ਮੀਡੀਆ 'ਚ ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਅਰਵਿੰਦ ਕੇਜਰੀਵਾਲ ਦਿੱਲੀ 'ਚ ਕਹਿ ਰਿਹਾ ਹੈ ਕਿ ਜੀ ਦਿੱਲੀ ਨੂੰ ਫੁੱਲ ਫਲੈਜ ਸਟੇਟਹੁੱਡ ਮਿਲਣਾ ਚਾਹੀਦਾ ਕਿ ਨਹੀਂ, ਰੈਫਰੈਂਡਮ ਕਰਾ ਲਓ। ਮੈਂ ਸਮਝਦਾ ਵੀ ਇਹ ਮੈਸੇਜ ਸਿੰਕ ਇਨ ਹੋ ਰਿਹਾ, ਬਾਕੀ ਇਹ ਝੂਠੇ ਨੇ ਔਰ ਇਸ ਕਿਸਮ ਦੇ ਲੋਕ ਜਿਹੜੇ ਨੇ ਇਹਨਾਂ ਨੇ ਪਹਿਲਾਂ ਵੀ ਜੋ ਰੋਲ ਡੋਗਰਿਆਂ ਨੇ ਅਦਾ ਕੀਤਾ ਸਿੱਖ ਰਾਜ ਨੂੰ ਜਿਹੜਾ ਅੰਗਰੇਜ਼ਾਂ ਦੇ ਪੇਟੇ ਪਾਉਣ ਦੇ ਵਿੱਚ, ਜੋ ਰੋਲ ਅੰਗਰੇਜ਼ਾਂ ਦੇ ਜ਼ਮਾਨੇ 'ਚ ਇਹਨਾਂ ਦੇ ਵਡੇਰੇ ਕਰਦੇ ਰਹੇ, ਜਿਹੜੇ ਕੋਈ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਬਣੇ ਹੋਏ ਸੀ, ਉਹਨਾਂ ਦੇ ਕੁੱਤੇ ਬਣੇ ਹੋਏ ਦੇ ਕੁੱਤੇ ਨੇ। ਸੋ ਮੇਰਾ ਖਿਆਲ ਹੈ ਵੀ ਲੋਕਾਂ ਦੇ ਸਾਹਮਣੇ ਇਹ ਹਕੀਕਤ ਬੜੀ ਚੰਗੀ ਤਰ੍ਹਾਂ ਸਾਹਮਣੇ ਆ ਰਹੀ ਹੈ ਔਰ ਇਹਨਾਂ ਦੇ ਜਿਵੇਂ ਆਮ ਸਧਾਰਨ ਪੰਜਾਬੀ 'ਚ ਕਹਿੰਦੇ ਨੇ ਕਿ ਜੀ ਪਾਪਾਂ ਦਾ ਘੜਾ ਭਰਿਆ ਹੋਇਆ, ਹੁਣ ਇਹ ਟੂ ਦਾ ਬ੍ਰਿਮ ਹੀ ਨਹੀਂ, ਇਹ ਛਲਕ ਰਿਹਾ ਔਰ ਜਦੋਂ ਉਹ ਘੜਾ ਛਲਕਦਾ ਤੇ ਫਿਰ ਇਸ ਕਿਸਮ ਦੀਆਂ ਹੀ ਬਿਆਨਬਾਜ਼ੀਆਂ, ਜਿਸ ਕਿਸਮ ਦਾ ਸੁਖਬੀਰ ਦਾ ਟ੍ਰੈਂਡ ਹੈ ਉਹਦਾ ਦੇਖੋ ਮਗਰੋਂ ਇੱਕ ਨੇ ਫੜਿਆ ਹੁੰਦਾ ਵੀ ਡਿੱਗ ਨਾ ਪਏ। ਹੁਣ ਇਹ ਤਾਂ ਮੈਂ ਨਹੀਂ ਕਹਿਣਾ ਕਿ ਭਾਈ ਅਮਲ ਦੀ ਡੋਜ਼ ਵਧਾ ਦਿੱਤੀ ਹੈ ਵੀ ਇੰਨਾ ਕੁ ਅੰਡਰ ਸਟ੍ਰੈਸ ਨੇ, ਪਰ ਨਜ਼ਰ ਆ ਰਿਹਾ ਅੱਜ ਕੱਲ ਵੀਡੀਓਜ਼ ਨੇ, ਸੋਸ਼ਲ ਮੀਡੀਆ ਹੈ। ਸੋ ਮੈਂ ਸਮਝਦਾ ਵੀ ਇਹ ਅਨਕੰਫਰਟ ਹੋਣਾ ਜਾਂ ਇਸ ਕਿਸਮ ਦੀ ਬਿਆਨਬਾਜ਼ੀ ਉਸ ਬਾਦਲ ਵੱਲੋਂ, ਜਿਹੜਾ ਬਾਦਲ ਸਿਰ ਤੋਂ ਵੀ ਟਰੱਕ ਲੰਘ ਜਾਏ ਤੇ ਉਹ ਬਿਆਨਬਾਜ਼ੀ ਨਹੀਂ ਕਰਦਾ, ਉਹ ਰਿਐਕਟ ਨਹੀਂ ਕਰਦਾ ਕਿਸੇ ਸਿਚੁਏਸ਼ਨ ਨੂੰ, ਪਰ ਜਦੋਂ ਹੁਣ ਉਹ ਰਿਐਕਟ ਕਰਨ ਦੇ ਮਜਬੂਰ ਹੈ, ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਬਾਹਰਲੇ ਸਿੱਖਾਂ ਦੀ ਲੌਬੀ, ਉਹਨਾਂ ਦੀ ਡਿਫਾਇੰਸ, ਉਹਨਾਂ ਦਾ ਇਹਨਾਂ ਨੂੰ ਚੈਲੰਜ ਔਰ ਉਹਨਾਂ ਦੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਸੋਲੀਡੈਰਿਟੀ
ਉਸ ਨੇ ਇਹਨਾਂ ਨੂੰ ਪੈਰੋਂ ਕੱਢਿਆ ਹੋਇਆ ਜੀ। ਬਿਲਕੁਲ। ਤੇ ਵੀਰ ਜੀ, ਜਿਸ ਸਾਨੂੰ ਇਹ ਪੰਜਾਬ ਵਿਰੋਧੀ ਕਹਿੰਦੇ ਨੇ ਕਿਉਂਕਿ ਅਸੀਂ ਹਮੇਸ਼ਾ ਇਹਨੂੰ ਘੇਰਦੇ ਹਾਂ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜੋ ਵੀ ਕਰਦੇ ਨੇ, ਪਰ ਅਸੀਂ ਵੀ ਘੇਰਦੇ ਹਾਂ। ਈਵਨ ਕੈਨੇਡੀਅਨ ਡਿਫੈਂਸ ਮਿਨਿਸਟਰ ਨੇ ਜੇਸਨ ਕੈਨੀ ਨੇ ਵੀ ਇਹਨਾਂ ਨੂੰ ਘੇਰਿਆ ਹੈ, ਉਹਨਾਂ ਨੇ ਵੀ ਕਾਫੀ ਸਟੇਟਮੈਂਟ ਦਿੱਤੀਆਂ ਹੈ। ਉਹਨਾਂ ਦੇ ਉੱਪਰ ਸਟੇਟਮੈਂਟਸ ਦੇ ਉੱਪਰ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ? ਦੇਖੋ, ਮੈਂ ਸਮਝਦਾ ਵੀ ਇਹ ਗੁਰੂ ਦੀ ਬਖਸ਼ਿਸ਼ ਹੈ ਜੀ ਕਿ ਇੱਕ ਪਾਸੇ ਤਾਂ ਅਸੀਂ ਐਜ਼ ਏ ਬਿਗ ਕਨਸਟੀਚੁਐਂਟ 4 ਮਿਲੀਅਨ ਸਿੱਖ ਬਾਹਰ ਕਹਿ ਹੀ ਰਹੇ ਸੀ ਵੀ ਕੀ ਵਾਪਰ ਰਿਹਾ ਹਾਂਜੀ, ਔਰ ਇਹ ਇੱਥੇ ਆ ਕੇ ਆਪਣੇ ਆਪ ਨੂੰ VIP ਕਹਿ ਕੇ ਜਾਂ ਦੂਸਰਾ ਇਹਨਾਂ ਦੀ ਸ਼ੈਲਟਰ 'ਚ ਲੁਕਣਾ ਚਾਹੁੰਦੇ ਸੀ ਜੀ। ਔਰ ਉਹ ਜਿਹੜਾ ਕੈਨੇਡੀਅਨ ਡਿਫੈਂਸ ਮਿਨਿਸਟਰ ਦੀ ਸਟੇਟਮੈਂਟ ਹੈ, ਔਰ ਉਹ ਸਟੇਟਮੈਂਟ ਸਿਰਫ ਇੱਕ ਸਟੇਟਮੈਂਟ ਨਹੀਂ ਹੈ ਕਿ ਉਹਨੇ ਕੋਈ ਇੱਕ ਦਿਨ ਦਿੱਤੀ। ਕੱਲ ਉਹਦੀ ਪ੍ਰੈਸ ਕਾਨਫਰੰਸ ਜਿਹਦੇ 'ਚ ਇੱਕ ਟਿਮ ਉੱਪਲ ਜਿਹੜਾ ਮੈਂਬਰ ਪਾਰਲੀਮੈਂਟ ਹੈ, ਜਿਹੜਾ ਉੱਥੇ ਜਾ ਕੇ ਬਾਦਲਾਂ ਦੇ NRI ਫੰਕਸ਼ਨ ਸਭ ਤੋਂ ਮੂਹਰੇ ਕੁਰਸੀ ਤੇ ਬੈਠਾ ਹੁੰਦਾ, ਉਹ ਵੀ ਪੀਪ ਇਨ ਕਰ ਰਿਹਾ ਕਿਉਂਕਿ ਅਕਤੂਬਰ 'ਚ ਕੈਨੇਡਾ 'ਚ ਇਲੈਕਸ਼ਨਸ ਨੇ। ਇਹ ਸਾਰੇ ਪੋਲੀਟੀਸ਼ੀਅਨਸ ਨੇ ਇਨ ਦਾ ਐਂਡ, ਔਰ ਕੰਜ਼ਰਵੇਟਿਵ ਪਾਰਟੀ ਨੂੰ ਵੀ ਇਹ ਨਜ਼ਰ ਆ ਗਿਆ ਹੈ ਕਿ ਵੀ ਜਿਹੜੇ ਇੱਥੇ ਸਿੱਖ ਨੇ ਕੈਨੇਡਾ ਦੇ, ਉਹ ਤਾਂ ਉਸ ਸਿਸਟਮ ਦੇ ਵਿਰੁੱਧ ਨੇ ਜਿਸ ਸਿਸਟਮ ਨੂੰ ਇਹ ਹੁਣ ਤੱਕ ਸ਼ੈਲਟਰ ਦਿੰਦੇ ਰਹੇ ਨੇ, ਪਾਲਦੇ ਰਹੇ ਨੇ ਜਾਂ ਉਹਨਾਂ ਨੂੰ ਨਵਾਜਦੇ ਰਹੇ ਨੇ। ਸੋ ਮੈਂ ਸਮਝਦਾ ਹਾਂ ਵੀ ਕੱਲੀ ਉਹਨੇ ਇਹੀ ਗੱਲ ਨਹੀਂ ਕਹੀ, ਉਹਨੇ ਇਹ ਕਿਹਾ ਇਹਨਾਂ ਨੂੰ ਗੋ ਹੋਮ। ਔਰ ਇਹ ਅਮਰੀਕਾ 'ਚ ਜੇ ਕੋਈ ਕਹੇ ਤਾਂ ਇਹ ਹੇਟ ਸਪੀਚ ਹੈ। ਜਦੋਂ ਕੋਈ ਤੁਰੇ ਜਾਂਦੇ ਨੂੰ ਮਤਲਬ ਵਾਪਸ ਜਾਓ ਇੱਥੋਂ, ਗੈਟ ਆਊਟ। ਔਰ ਜਾ ਕੇ ਪਹਿਲਾਂ ਤੁਸੀਂ ਜਿਹੜੀਆਂ ਆਪਣੀਆਂ ਡਰੱਗ ਪੰਜਾਬੀ ਸੁਸਾਇਟੀ, ਉਹਨੇ ਪੰਜਾਬੀ ਸੁਸਾਇਟੀ ਕਿਹਾ ਟੀਅਰ ਅਪਾਰਟ, ਵੀ ਉੱਥੇ ਡਰੱਗਸ ਨੇ ਟੀਅਰ ਅਪਾਰਟ ਕੀਤੀ ਹੈ। ਦੂਜਾ ਉਹਨੇ ਕਿਹਾ ਵੀ ਉਹ ਇਮੀਗ੍ਰੇਸ਼ਨ ਰੈਕਟ ਜਿਹੜੇ ਭੋਲੇ ਭਾਲੇ ਪੰਜਾਬੀਆਂ ਨੂੰ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਜਿਹੜੇ ਐਕਸਪਲੋਇਟ ਕਰਨ ਵਾਲੇ ਜਿਹੜੇ ਨੇ ਅਨਸਕ੍ਰਪੂਲਸ ਜਿਹੜੇ ਲੋਕ ਨੇ, ਉਹਨਾਂ ਦੇ ਖਿਲਾਫ ਉਹਨੇ ਕਿਹਾ ਵੀ ਆਈ ਹੈਵ ਮੈਟ ਬਾਦਲ ਮਲਟੀਪਲ ਟਾਈਮਸ, ਇਹ ਕਪਲ ਆਫ ਟਾਈਮਸ ਨਹੀਂ, ਮਲਟੀਪਲ ਟਾਈਮਸ। ਇਹਦਾ ਮਤਲਬ ਹੈ ਵੀ ਕਿਸ ਕਦਰ ਉਹ ਵੀ ਫਰਸਟ੍ਰੇਟ ਹੋਏਗਾ ਕਿ ਵੀ ਇਹਨਾਂ ਨੂੰ ਫੜਦੇ, ਜਿਨ੍ਹਾਂ ਨੂੰ ਇਹ ਕਹਿੰਦੇ ਵੀ ਨਹੀਂ ਅਸੀਂ ਫੜਿਆ, ਅਗਲੇ ਦਿਨ ਉਹ ਸਟਰੀਟ ਤੇ ਹੁੰਦੇ ਨੇ। ਸੋ ਮੈਂ ਸਮਝਦਾ ਵੀ ਇਹ ਦੋ ਗੱਲਾਂ ਉਹਨੇ ਪਹਿਲੇ ਦਿਨ ਦੀ ਸਟੇਟਮੈਂਟ 'ਚ ਕਹੀਆਂ, ਔਰ ਜਦੋਂ ਉਹਨੇ ਨੈਕਸਟ ਡੇ ਇਸ ਮੁੱਦੇ ਦੇ ਉੱਤੇ ਫਿਰ ਡੀਟੇਲ ਕਿਹਾ, ਉਹਦੇ 'ਚ ਉਹਨੇ ਕਿਹਾ ਕਿ ਜੀ ਦੇਖੋ, ਜਦੋਂ ਅਸੀਂ ਜਾਂਦੇ ਹਾਂ ਤੁਹਾਡੇ ਮੁਲਕ 'ਚ, ਅਸੀਂ ਬਾਈਲੈਟਰਲ ਕੋਈ ਗੱਲਬਾਤ ਕਰ ਸਕਦੇ ਹਾਂ, ਕੋਈ ਗੁੱਡਵਿਲ ਕਰ ਸਕਦੇ ਹਾਂ, ਪਰ ਅਸੀਂ ਜਾ ਕੇ ਉੱਥੇ ਸਿਟੀਜ਼ਨਸ ਨੂੰ ਇਹ ਨਹੀਂ ਕਹਿੰਦੇ ਵੀ ਉਹ ਵੋਟ ਕਿਹਨੂੰ ਪਾਉਣ ਤੇ ਕਿਹਨੂੰ ਨਾ ਪਾਉਣ। ਔਰ ਉਹਨੇ ਕਿਹਾ ਜੀ ਤੁਸੀਂ ਐਜ਼ ਏ ਵਿਜ਼ਿਟਰ ਆਉਂਦੇ ਹੋ ਔਰ ਇਸ ਗੱਲ ਦਾ ਧਿਆਨ ਰੱਖੋ। ਸੋ ਮੈਂ ਸਮਝਦਾ ਵੀ ਇਹ ਵੇਲਡ ਵਾਰਨਿੰਗ ਦੇ ਦਿੱਤੀ ਹੈ ਉਹਨਾਂ ਨੂੰ ਕਿ ਵੀ ਤੁਸੀਂ ਟੂਰਿਸਟ ਵੀਜ਼ੇ ਤੇ ਆਉਂਦੇ ਹੋ, ਆ ਕੇ ਨਿਆਗਰਾ ਫਾਲ ਦੇਖੋ, ਵੈਨਕੂਵਰ ਦੇਖੋ, ਵਿਕਟੋਰੀਆ ਜਾ ਕੇ ਫੈਰੀ 'ਚ ਸੈਰ ਕਰੋ ਤੇ ਰਿਸ਼ਤੇਦਾਰਾਂ ਦੇ ਘਰ ਸ਼ਰਾਬ ਪੀ ਕੇ ਘਰੀ ਵਾਪਸ ਚਲੇ ਜਾਓ। ਹੁਣ ਤੁਸੀਂ ਇਹ ਨਹੀਂ ਹੈ ਕਿ ਵੀ ਤੁਸੀਂ ਆ ਕੇ ਇੱਥੇ ਪਬਲਿਕ ਇਕੱਠ ਕਰਕੇ ਜਿਹੜਾ ਉਹ ਭੰਡੀ ਕਰੋਗੇ ਦੂਸਰਿਆਂ ਦੀ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ, ਔਰ ਫਿਊਚਰ 'ਚ ਇਹਨਾਂ ਨੂੰ ਇਸ ਗੱਲ ਲਈ ਵੀ ਅਕਾਊਂਟੇਬਲ ਠਹਿਰਾਇਆ ਜਾਣਾ ਚਾਹੀਦਾ ਹੈ ਕਿ ਇਹ ਮਿਸਯੂਜ਼ ਕਰ ਰਹੇ ਨੇ ਆਪਣੇ ਵੀਜ਼ਾ ਪ੍ਰੋਵੀਜ਼ਨ ਦਾ, ਟੂਰਿਸਟ ਵੀਜ਼ੇ ਦਾ। ਔਰ ਇਹ ਮੈਂ ਸਮਝਦਾ ਵੀ ਦਿਸ ਇਜ਼ ਦਾ ਟੌਪਿੰਗ, ਪਾਈਨਐਪਲ ਟੌਪਿੰਗ ਔਨ ਦਾ ਪੀਜ਼ਾ। ਜੀ ਜੀ ਜੀ। ਤਾਂ ਅਵਤਾਰ ਵੀ ਜੀ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਇਸ ਵਿੱਚ? ਮੈਂ ਤਾਂ ਇਹੋ ਐਡ ਕਰਨਾ ਚਾਹਾਂਗਾ, ਡਾਕਟਰ ਸਾਹਿਬ ਨੇ ਡਿਟੇਲ ਸਾਰਾ ਦੱਸਦਾ ਕਿ ਜਿਹੜਾ ਜਵਾਬ ਦਿੱਤਾ ਗਿਆ ਡਿਫੈਂਸ ਮਿਨਿਸਟਰ ਨੇ, ਜਿਹੜਾ ਰਿਟਨ ਵੀ ਦਿੱਤਾ, ਹਾਂਜੀ, ਸਭ ਤੋਂ ਪੋਜ਼ਿਟਿਵ ਉਹ ਆ ਵੀ ਜਿਹੜੇ ਇਹ ਲੋਕ ਉੱਥੋਂ ਆਉਂਦੇ ਨੇ ਬਤਾਉਣ ਤੇ ਆਉਂਦੇ ਆਪਣੀਆਂ ਛੁੱਟੀਆਂ, ਹਾਂਜੀ, ਤੇ ਇੱਥੇ ਆਣ ਕੇ ਸਾਡੇ ਲੋਕਾਂ ਦੇ ਵਿੱਚ ਭੰਬਲ ਭੂਸਾ ਪਾ ਕੇ ਸਾਨੂੰ ਲੜਾਈ ਕਰਾਉਣ ਨੂੰ ਇਹ ਆਉਂਦੇ ਨੇ। ਹਾਂਜੀ, ਇਸ ਕਰਕੇ ਇਹਨਾਂ ਨੂੰ ਕੈਨੇਡੀਅਨ ਨੂੰ, ਅਮਰੀਕਨ ਨੂੰ ਪਤਾ ਵਾ, ਹਾਂਜੀ, ਹਾਂ ਵੀਜ਼ਾ ਲੈ ਕੇ ਟੂਰਿਸਟ ਆਉਂਦੇ, ਆਪਣੀ ਰੋਟੀ ਪਾਣੀ ਖਾ ਕੇ ਤੇ ਇਹਨਾਂ ਨੂੰ ਵਾਪਸ ਚਲ ਜਾਣਾ ਚਾਹੀਦਾ, ਨਾ ਕਿ ਸਾਡੇ ਵਿੱਚ ਆਣ ਕੇ ਬਖਾਦ ਪਾਉਣਾ ਚਾਹੀਦਾ, ਨਾ ਕਿ ਅਸੀਂ ਆਪੋ ਵਿੱਚੋਂ ਦੀ ਸਿਰ ਪਾੜੀਏ, ਕਿਉਂਕਿ ਸਿੱਖ ਕੌਮ ਜਿਹੜੀ ਆ ਉਹ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਆ। ਪਰ ਇਹ ਜਿਹੜੇ ਲੀਡਰ ਨੇ ਬੇਈਮਾਨ ਜਿਹੜੇ ਨੇ, ਹਾਂਜੀ, ਇਹਨਾਂ ਨੇ ਸਾਡੇ ਵਿੱਚ ਪਾਰਟ ਇੰਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਪਾਇਆ ਤੇ ਇੱਥੇ ਆਣ ਕੇ ਵੀ ਪਾਉਣਾ ਚਾਹੁੰਦੇ ਆ, ਜਿਹਦੇ ਉੱਤੇ ਬਾਹਰ ਦਾ ਸਿੱਖ ਬੜਾ ਸੁਚੇਤ ਆ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਤੁਹਾਡੇ ਕੋਲ ਅਸੀਂ ਜਾਣਨਾ ਚਾਹਾਂਗੇ ਵਨ ਲਾਸਟ ਕੁਐਸਚਨ ਬਿਫੋਰ ਵੀ ਮੂਵ ਔਨ ਟੂ ਨੈਕਸਟ ਟੌਪਿਕ। ਤੇ ਜਿਸ ਤਰ੍ਹਾਂ ਕੁਝ ਰਿਪੋਰਟ ਅਨੁਸਾਰ ਇਹ ਵੀ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਤੇ ਕੈਨੇਡਾ ਦਾ ਦੌਰਾ ਕਰਨਗੇ। ਕਿ ਅਕਾਲੀਆਂ ਵਾਂਗੂ ਇਹਨਾਂ ਨੂੰ ਵੀ ਘੇਰਿਆ ਜਾਵੇਗਾ, ਇਹਨਾਂ ਤੇ ਵੀ ਕੋਈ ਐਕਸ਼ਨ ਲਿੱਤਾ ਜਾਵੇਗਾ? ਦੇਖੋ, ਤੁਸੀਂ ਕਿਹਾ ਅਕਾਲੀਆਂ ਵਾਂਗੂ, ਪਹਿਲੀ ਤੇ ਗੱਲ ਅਸੀਂ ਸਿਕਸ ਫਾਰ ਜਸਟਿਸ ਦੀ ਦੱਸ ਸਕਦੇ ਹਾਂ ਵੀ ਅਸੀਂ ਮਨੁੱਖੀ ਅਧਿਕਾਰ ਸੰਸਥਾ ਆ ਜੀ, ਔਰ ਜੋ ਯੂਨਾਈਟਿਡ ਨੇਸ਼ਨਸ ਦੀ ਧਾਰਾਵਾਂ ਹੈ ਕਿ ਤੁਸੀਂ ਆਪਣੀ ਖੁਦ ਮੁਖਤਿਆਰੀ ਤੇ ਤੁਸੀਂ ਆਪਣੀ ਰਾਜ ਦੇ ਲਈ ਦੁਨੀਆ ਭਰ ਦੇ ਵਿੱਚ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ ਮੁਹਿੰਮ ਚਲਾ ਰਹੇ ਹਾਂ ਜੀ। ਅਸੀਂ ਸਿਰਫ ਦੇਖਦੇ ਹਾਂ ਕਿ ਸਿੱਖਾਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿੰਨੇ ਕੀਤੀ ਹੈ ਜੀ। ਸਾਨੂੰ ਭਾਵੇਂ ਉਹ ਪਾਰਟੀ ਅਕਾਲੀ ਹੋਵੇ, ਭਾਵੇਂ ਉਹ ਪਾਰਟੀ ਕਾਂਗਰਸ ਨਾਲ ਸੰਬੰਧਿਤ ਹੋਵੇ ਤੇ ਜਾਂ ਕੱਲ ਨੂੰ ਆਪ ਨਾਲ ਸੰਬੰਧਿਤ ਹੋਵੇ। ਸੋ ਜੇ ਕੈਪਟਨ ਅਮਰਿੰਦਰ ਸਿੰਘ ਵੀ ਇੱਥੇ ਆਏਗਾ
ਤੇ ਜੋ ਉਸ ਤੇ ਦੋਸ਼ ਲੱਗਦੇ ਆ 2002 ਤੋਂ, ਕਿਉਂਕਿ 2002 ਚ ਜਦੋਂ ਚੀਫ ਮਿਨਿਸਟਰ ਮੁੱਖ ਮੰਤਰੀ ਬਣਦੇ ਆ ਤੇ ਜਿੰਨੇ ਵੀ ਪੁਲਿਸ ਅਫਸਰ ਜਿਨ੍ਹਾਂ ਨੇ ਆਪਣੇ ਪਿਛਲੇ 18 ਸਾਲ ਤੋਂ ਸਿੱਖ ਕੌਮ ਤੇ ਤਸ਼ੱਦਦ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਸੀ, ਉਹਨਾਂ ਨੂੰ ਸੈਂਟਰ ਦੀ ਸਰਕਾਰ ਨੇ CBI ਨੇ ਕਿਤੇ ਨਾ ਕਿਤੇ ਕਿਸੇ ਜਗ੍ਹਾ ਤੇ ਇਨਵੈਸਟੀਗੇਟ ਕਰਕੇ ਸਸਪੈਂਡ ਕੀਤਾ ਹੋਇਆ ਸੀ। ਕਿਉਂਕਿ ਜਦੋਂ ਤੁਸੀਂ ਸ਼ਰੇਆਮ 10-10 20-20 ਸਿੱਖ ਸਿੰਘ ਰੋਜ਼ ਮਾਰੋਗੇ ਤੇ ਮੀਡੀਆ ਨੇ ਉਹ ਗੱਲਾਂ ਚੁੱਕੀਆਂ ਔਰ CBI ਨੇ ਉਹ ਜਿਹੜੇ ਆ ਸਸਪੈਂਡ ਕਰਾਏ ਹੋਏ ਸੀ ਇੰਡੀਆ ਦੀ ਸਰਕਾਰ ਨੇ ਉਦੋਂ, ਭਾਵੇਂ ਉਹ ਫਰਜ਼ੀ ਸਸਪੈਂਡ ਕਰਾਏ ਹੋਏ ਸੀ, ਸਹੂਲਤਾਂ ਉਹਨਾਂ ਨੂੰ ਪੂਰੀਆਂ ਮਿਲੀਆਂ ਹੋਈਆਂ ਸੀ ਘਰਾਂ ਦੇ ਵਿੱਚ ਵੀ, ਪਰ ਫੇਰ ਵੀ ਇਸ ਨੇ ਆ ਕੇ ਕੈਪਟਨ ਨੇ ਉਹ ਸਾਰੇ ਰੀਇਨਸਟੇਟ ਕਰ ਦਿੱਤੇ, ਵਾਪਸ ਵਰਦੀਆਂ ਪਵਾ ਦਿੱਤੀਆਂ, ਜਿੰਨੀਆਂ ਉਹਨਾਂ ਦੀਆਂ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਸੀ ਉਹਨਾਂ ਨੂੰ ਵਾਪਸ ਪ੍ਰਮੋਟ ਕੀਤਾ, ਉਹਨਾਂ ਦੇ ਰੈਂਕ ਵਾਪਸ ਦਵਾਏ। ਉਸ ਤੋਂ ਉੱਤੇ ਪੰਜਾਬ ਸਰਕਾਰ ਦਾ 100 ਕਰੋੜ ਤੋਂ ਵੱਧ ਜਿਹੜਾ ਬਜਟ ਬਣਾਇਆ ਤੇ ਉਹਨਾਂ ਦੀ ਜਿਹੜੀ ਹੈ ਕਾਨੂੰਨੀ ਤੌਰ ਦੇ ਉੱਤੇ ਮਦਦ ਕੀਤੀ ਗਈ। ਸੋ ਕੈਪਟਨ ਹੋ ਜਾਏ, ਬਾਦਲ ਹੋ ਜਾਏ, ਤੋਤਾ ਹੋ ਜਾਏ, ਰਜਿੰਦਰ ਮਹਿਤਾ ਹੋ ਜਾਏ, ਵਿਰਸਾ ਵਲਟੋਆ ਹੋ ਜਾਏ, ਕੋਈ ਵੀ ਜਿਹੜਾ ਸਿੱਖਾਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਸਾਡੇ ਲਈ ਉਹ ਸਾਰਿਆਂ ਦੇ ਨਾਮ ਬਰਾਬਰ ਹੈ। ਜੇ ਕੈਪਟਨ ਆਏਗਾ, ਕੈਪਟਨ ਦੇ ਖਿਲਾਫ ਜਿਹੜਾ ਬਣਦਾ ਕੇਸ ਇੱਥੇ ਬਣੇਗਾ। ਪਹਿਲੀ ਗੱਲ ਤੇ ਹੈ ਵੀ ਇਹੋ ਜਿਹਾ ਨੂੰ ਵੀਜ਼ਾ ਜਿਹੜਾ ਹੈ ਕਿਵੇਂ ਮਿਲਦਾ ਹੈ। ਅਸੀਂ US ਡਿਪਾਰਟਮੈਂਟ ਆਫ ਸਟੇਟ ਨਾਲ ਇਸ ਦੇ ਉੱਤੇ ਵੀ ਗੱਲਬਾਤ ਕਰਨੀ ਹੈ ਕਿ ਜਿੰਨਿਆਂ ਦੇ ਉੱਤੇ ਵੀ ਕ੍ਰਿਮੀਨਲ ਕੇਸ ਪਏ ਹੋਏ ਆ ਉਹ ਅਮਰੀਕਾ ਦੀ ਧਰਤੀ ਤੇ ਕਿਵੇਂ ਪਹੁੰਚਦੇ ਆ। ਸੋ ਇਹ ਕਾਫੀ ਇਹਦੇ ਅਲੱਗ-ਅਲੱਗ ਜਿਹੜੇ ਹੈ ਸਟੈਪਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੈਣੇ ਆ। ਜੀ ਥੈਂਕ ਯੂ ਸੋ ਮਚ। ਹੁਣ ਵੀ ਸਾਡੇ ਕੋਲ 10-15 ਮਿੰਟ ਰਹਿ ਗਏ ਨੇ। ਐਟ ਦੇ 10-15 ਮਿੰਟ 'ਚ ਅਸੀਂ ਬਾਪੂ ਸੂਰਤ ਸਿੰਘ ਉਹਨਾਂ ਦੇ ਸੰਘਰਸ਼ ਦੇ ਉੱਪਰ ਵੀ ਗੱਲਬਾਤ ਕਰਨਾ ਚਾਹਾਂਗੇ, ਜਿਸ ਤੁਹਾਨੂੰ ਪਤਾ ਹੈ ਕਿ ਜਨਵਰੀ 15 ਮੈਂ ਇਹਨਾਂ ਦੀ ਗੱਲ ਨੂੰ ਵਿੱਚ ਕਹਿਣਾ ਚਾਹੁੰਦਾ, ਇੱਕ ਸਲੋਗਨ 80s ਦੇ ਵਿੱਚ ਅਸੀਂ ਜਿਹੜਾ ਬਾਕੀਆਂ ਨਾਲ ਰਲ ਕੇ ਲਾਉਂਦੇ ਸੀ, ਚਿੱਟੀਆਂ ਬਤਖਾਂ ਨੀਲੇ ਮੋਰ, ਇਹ ਵੀ ਚੋਰ ਤੇ ਉਹ ਵੀ ਚੋਰ। ਸੋ ਇਹ ਨੀਲੇ ਮੋਰਾਂ ਨੂੰ ਸਿੱਖਾਂ ਨੇ ਰਾਹ ਦਿਖਾਇਆ ਜਾਂ ਚਿੱਟੀਆਂ ਬਤਖਾਂ ਆਣਗੀਆਂ, ਇਹ ਚਿੱਟੀਆਂ ਬਤਖਾਂ ਨੀਲੇ ਮੋਰ, ਇਹ ਵੀ ਚੋਰ ਤੇ ਉਹ ਵੀ ਚੋਰ। ਤੇ ਸਿੱਖਾਂ ਦੇ ਮਾਮਲੇ 'ਚ ਦੋਨਾਂ ਦਾ ਹੀ ਰੋਲ ਜਿਹੜਾ ਹੈ ਉਹ ਐਂਟੀ ਸਿੱਖ ਹੈ ਔਰ ਇਹਨਾਂ ਨੂੰ ਉਸ ਕਿਸਮ ਦਾ ਹੀ ਇਹਨਾਂ ਦੀ ਸੇਵਾ ਔਰ ਸਵਾਗਤ ਕੀਤਾ ਜਾਏਗਾ ਜੋ ਜਿਹਾ ਤੋਤਿਆਂ ਦਾ ਹੋਇਆ। ਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਪੂ ਜੀ ਦੇ ਸੰਘਰਸ਼ ਵੱਲ ਮੁੜਦੇ ਹਾਂ। ਜਿਸ ਤਰ੍ਹਾਂ ਦਾ ਸੰਘਰਸ਼ ਆਲਮੋਸਟ ਜਨਵਰੀ 16 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਹੈ। ਕਾਫੀ ਵਾਰ ਉਹਨਾਂ ਨੂੰ ਧੱਕਾ ਕੀਤਾ ਜਾ ਰਿਹਾ, ਜ਼ਬਰਦਸਤੀ ਉਹਨਾਂ ਨੂੰ ਚੁੱਕ ਕੇ ਬਾਰ-ਬਾਰ ਹਸਪੀਟਲ ਲੈ ਕੇ ਜਾ ਰਹੇ ਨੇ। ਹੁਣ ਤਾਂ ਉਹਨਾਂ ਨੇ ਜਲ ਵੀ ਤਿਆਗ ਦਿੱਤਾ ਹੈ ਔਰ ਡ੍ਰਿਪ ਲਗਾਈ ਜਾ ਰਹੀ ਹੈ ਜ਼ਬਰਦਸਤੀ। ਤੇ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ PGI ਜਾਂ ਫਿਰ ਦਿੱਲੀ ਏਮਸ ਹਸਪੀਟਲ ਦੇ ਵਿੱਚ ਵੀ ਸ਼ਿਫਟ ਕਰ ਦਿੱਤਾ ਜਾਵੇਗਾ। ਤੁਹਾਨੂੰ ਕੀ ਲੱਗਦਾ ਕਿ ਇਸ ਸੰਘਰਸ਼ ਦਾ ਫਿਊਚਰ ਕੀ ਹੋਵੇਗਾ? ਔਰ ਆਲਸੋ ਜਿਹੜਾ ਬਾਦਲ ਨੇ ਬਿਆਨ ਦਿੱਤਾ ਹੈ ਕਿ ਅਮਨ ਭੰਗ ਕੋਈ ਵੀ ਹੋਵੇਗਾ ਪੰਜਾਬ ਦੇ ਵਿੱਚ ਤਾਂ ਅਸੀਂ ਉਸ ਤੇ ਕੰਟਰੋਲ ਕਰਾਂਗੇ, ਤਾਂ ਹੀ ਅਸੀਂ ਸਟੈਪ ਲਿੱਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਵੀ ਅਕਸਰ ਮੈਂ ਇਹ ਸਟੇਟਮੈਂਟ ਬਾਰ-ਬਾਰ ਦਿੰਦਾ ਹਾਂ, ਅਸੀਂ ਬਹੁਤ ਵਾਰ ਬਿਮਾਰੀ ਦੇ ਲੱਛਣਾਂ ਦੀ ਗੱਲ ਕਰਦੇ ਹਾਂ, ਸਿੰਪਟਮਸ ਦੀ ਗੱਲ ਕਰਦੇ ਹਾਂ, ਪਰ ਇਹ ਡਾਇਗਨੋਸਿਸ ਤੱਕ ਨਹੀਂ ਜਾਂਦੇ ਕਿ ਬਿਮਾਰੀ ਹੈ ਕੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਦਿਲ, ਸਾਡਾ ਰੂਹ ਉਹਨਾਂ ਸਿੰਘਾਂ ਦੇ ਲਈ ਜਿਹੜੇ 20-20 ਸਾਲ 25-25 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਮਜ਼ਬੂਤੀ ਨਾਲ ਅੱਜ ਵੀ ਖਾਲਿਸਤਾਨ ਔਰ ਸਿੱਖ ਆਜ਼ਾਦੀ ਦੇ ਪਹਿਰੇਦਾਰ ਨੇ, ਉਹਨਾਂ ਵੱਲ ਜਾਂਦਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ 83 ਸਾਲਾ ਬਜ਼ੁਰਗ ਬਾਪੂ ਸੂਰਤ ਸਿੰਘ ਹੋਰਾਂ ਨੇ ਇੱਕ ਬੜਾ ਜੋਖਮ ਭਰਿਆ ਰਸਤਾ ਚੁਣਿਆ ਔਰ ਅਸੀਂ ਉਹਨਾਂ ਦਾ ਪਰਿਵਾਰ ਜਿਸ ਤਰੀਕੇ ਨਾਲ ਇਸ ਸਾਰੇ ਨੂੰ ਫੇਸ ਕਰ ਰਹੇ ਨੇ, ਅਸੀਂ ਉਹਨਾਂ ਦੇ ਲਈ ਵੀ ਦਰਦ ਰੱਖਦੇ ਹਾਂ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜੇ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਕਿ ਉਸ ਮੁਲਕ ਦੇ ਵਿੱਚ ਜੇ ਉਹ ਕੰਧਾਰ ਅਗਵਾ ਕਾਂਡ ਅਸੀਂ ਦੇਖੀਏ ਕਿ ਭਾਈ ਕੁਛ ਜਿਹੜੇ ਰਿਸ਼ਤੇਦਾਰ ਫਸੇ ਹੋਏ ਨੇ ਉਸ ਦੇ ਵਿੱਚ, ਤੇ ਜਸਵੰਤ ਸਿੰਘ ਵਾਜਪਾਈ ਸਰਕਾਰ ਦਾ ਵਿਦੇਸ਼ ਮੰਤਰੀ ਜਿਹੜਾ ਉਹ ਜਹਾਜ਼ ਦੇ ਵਿੱਚ ਖੁਦ ਜਾ ਕੇ ਕੰਧਾਰ ਉਹਨਾਂ ਤਿੰਨਾਂ ਨੂੰ ਜਿਨ੍ਹਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ ਜਾ ਕੇ ਉਹਨਾਂ ਦੇ ਹਵਾਲੇ ਕਰਕੇ ਜਹਾਜ਼ ਦੇ ਮੁਸਾਫਰ ਛਡਾਉਂਦਾ। ਉਦੋਂ ਕਿਹੜਾ ਸੰਵਿਧਾਨ ਸੀ? ਕਿਹੜੇ ਸੰਵਿਧਾਨ ਦੀ ਧਾਰਾ ਦੇ ਥੱਲੇ 3 ਕ੍ਰਿਮੀਨਲ ਜਿਹੜੇ ਟੈਰਰਿਸਟ ਸੀ ਉਹਨਾਂ ਨੂੰ ਜਾ ਕੇ ਉਹਨਾਂ ਦੇ ਹਵਾਲੇ ਕੀਤਾ ਗਿਆ। ਹੁਣ ਨਾਗਾਲੈਂਡ ਜਿਹੜੀ ਕੌਂਸਲ ਹੈ ਉਹਨਾਂ ਨਾਲ 18 ਸਾਲਾਂ ਤੋਂ ਇਹਨਾਂ ਦੀ ਗੱਲਬਾਤ ਚੱਲ ਰਹੀ, ਕਦੇ ਥਾਈਲੈਂਡ 'ਚ ਗੱਲ ਕਰਦੇ ਨੇ, ਕਦੇ ਮਲੇਸ਼ੀਆ 'ਚ ਕਰਦੇ ਨੇ, ਸੇਫ ਪੈਸੇਜ ਵੀ ਦਿੰਦੇ ਨੇ ਦਿੱਲੀ 'ਚ। ਔਰ ਉਹਨਾਂ ਦੀ ਗੱਲਬਾਤ ਤੋਂ ਪਹਿਲਾਂ ਉਹ ਨਾਗੇ ਜਿਨ੍ਹਾਂ ਦੇ ਖਿਲਾਫ ਦੇਸ਼ ਦੇ ਖਿਲਾਫ ਜੰਗ ਦੀ ਧਾਰਾਵਾਂ ਦੇ ਥੱਲੇ ਉਹਨਾਂ ਨੂੰ ਅੰਦਰ ਡੱਕਿਆ ਹੋਇਆ ਸੀ, ਉਹਨਾਂ ਨੂੰ ਰਿਲੀਜ਼ ਕੀਤਾ। ਹੁਣ ਕੋਡਾਨੀ ਜਿਹੜੀ ਕਿ ਨਰਿੰਦਰ ਮੋਦੀ ਦੀ ਸਰਕਾਰ 'ਚ ਮਿਨਿਸਟਰ ਸੀ, ਉਹਨੂੰ ਟ੍ਰਿਪਲ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੈ। 18-19 ਮਰਡਰ ਉਹਨੇ ਕੀਤੇ ਨੇ, ਸਪੈਸ਼ਲ ਇਨਵੈਸਟੀਗੇਟਿਵ ਟੀਮ ਨੇ ਕੀਤੇ
ਔਰ 2014 ਚ ਮੋਦੀ ਦੀ ਸਰਕਾਰ ਬਣਦੀ ਉਹ ਆ ਕੇ ਬਾਹਰ ਬੈਠੀ ਹੋਈ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜਾ ਬਾਦਲ ਸ਼ੀਲਡ ਵਰਤ ਰਿਹਾ ਸੰਵਿਧਾਨ ਦੀ, ਜਾਂ ਜਿਹੜੀ ਅੱਜ ਸੁਪਰੀਮ ਕੋਰਟ ਦਾ ਇੰਟਰਿਮ ਰਿਪੋਰਟ ਆਈ ਹੈ ਇਸ ਮੁੱਦੇ ਦੇ ਉੱਤੇ ਕਿ ਜੀ ਸਟੇਟ ਗਵਰਨਮੈਂਟਾਂ ਜਦੋਂ ਤੱਕ ਅਸੀਂ ਫੁੱਲ 5 ਮੈਂਬਰੀ ਕਨਸਟੀਟਿਊਸ਼ਨਲ ਬੈਂਚ ਉਹਦੀ ਹੀਅਰਿੰਗ ਕਰ ਰਹੇ, ਚੀਫ ਜਸਟਿਸ ਕਰ ਰਹੇ, ਉਹਨਾਂ ਨੇ ਕਿਹਾ ਜੀ ਅਸੀਂ ਡਿਟੇਲ ਰਿਪੋਰਟ ਦੇਣ ਤੋਂ ਪਹਿਲਾਂ ਇਹ ਰਾਹਤ ਦੇ ਰਹੇ ਹਾਂ। ਔਰ ਕਈ ਅਖਬਾਰਾਂ ਨੇ ਅੱਜ ਮਿਸਗਾਈਡਿੰਗ ਜਿਹੜੀ ਹੈ ਹੈਡਲਾਈਨ ਲਾਈ ਹੈ ਕਿ ਜੀ ਰਾਹਤ ਮਿਲੀ। ਜਦੋਂ ਤੁਸੀਂ ਉਹਨੂੰ ਪੜ੍ਹਦੇ ਹੋ ਦੇਖਦੇ ਹੋ ਕਿ ਉਹਦੇ 'ਚ ਜਿਹੜੇ ਸੈਂਟਰਲ ਏਜੰਸੀਆਂ ਨੇ ਕੇਸ ਇਨਵੈਸਟੀਗੇਟ ਕੀਤੇ, ਭਾਵੇਂ ਉਹ CBI ਸੀ ਜਾਂ ਟਾਡਾ ਵਰਗੇ ਕਾਨੂੰਨਾਂ ਥੱਲੇ ਗਏ, ਉਹਦੇ 'ਚ ਕੋਈ ਰਾਹਤ ਨਹੀਂ ਹੈ। ਸੋ ਬਾਕੀ ਜਿਹੜੇ ਨੇ ਕ੍ਰਿਮੀਨਲ ਸਟੇਟ ਦੇ, ਉਹਨਾਂ ਨਾਲ ਤਾਂ ਸਾਡਾ ਕੋਈ ਤਾਲੁਕ ਵੀ ਨਹੀਂ ਹੈ। ਅਸੀਂ ਸਮਝਦੇ ਹਾਂ ਉਹਨਾਂ ਨੂੰ ਵੀ ਜੇ 14 ਸਾਲ ਉਹਨਾਂ ਦੇ ਪੂਰੇ ਹੁੰਦੇ ਨੇ ਔਰ ਕੋਈ ਇਹਨਾਂ ਦੀ, ਕਿਉਂਕਿ ਉਹ ਸਟੇਟਾਂ ਦੀਆਂ ਆਪੋ ਆਪਣੀਆਂ ਮੈਨੂਅਲਸ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਏਜੰਸੀਆਂ ਦਾ ਜਿਹੜਾ ਨੈਟਵਰਕ ਹੁੰਦਾ ਉਹ ਆਪਣਾ ਕੰਮ ਕਰਦਾ ਹੁੰਦਾ, ਉਹ ਸਾਨੂੰ ਡਾਈਵਰਟ ਕਰਦੇ ਨੇ ਸਾਡੇ ਮੇਨ ਆਜ਼ਾਦੀ ਦੇ ਗੋਲ ਤੋਂ। ਇਸ ਲਈ ਉਹ ਗੁਰਬਖਸ਼ ਸਿੰਘ ਦਾ 2 ਵਾਰ ਰੱਖਿਆ ਵਰਤ ਹੋਏ, ਔਰ ਹੁਣ ਵੀ ਬਾਪੂ ਸੂਰਤ ਸਿੰਘ ਦੇ ਮਾਮਲੇ 6 ਮਹੀਨੇ ਹੋ ਗਏ ਔਰ ਉਹ ਇਸ ਕਦਰ ਉਹਨੂੰ ਪ੍ਰੋਲੋਂਗ ਕਰ ਰਹੇ ਨੇ। ਔਰ ਜੇ ਤੁਸੀਂ ਹੁਣ ਇਨਸਾਈਡ ਸਟੋਰੀ ਦੇਖੋ ਕਿ ਆਲਰੇਡੀ ਉਹਨਾਂ ਨੇ ਫਿਸ਼ਰਸ ਕ੍ਰੀਏਟ ਕਰ ਦਿੱਤੇ ਨੇ। ਹਸਨਪੁਰ ਪਿੰਡ ਦੇ ਵਿੱਚ ਪੰਚਾਇਤ ਦਾ ਜਿਹੜਾ ਸਰਪੰਚ ਹੈ ਪਿੰਡ ਦਾ, ਉਹ ਖੁਸ਼ ਕਹਿ ਰਿਹਾ, ਦੂਜੇ ਖੁਸ਼ ਕਹਿ ਰਹੇ ਨੇ। ਸੰਘਰਸ਼ ਕਮੇਟੀ ਵਾਲੇ ਇੱਕ ਪਾਸੇ ਨੇ, ਜਿਹੜੇ 13 ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵਾਲੇ ਸੀ, ਭਾਵੇਂ ਅਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਾ ਹੁੰਦੇ ਹੋਈਏ, ਪਰ ਇੱਕ ਗੱਲ ਜ਼ਾਹਰ ਹੈ ਕਿ ਉਹ ਵਿਕੇ ਹੋਏ ਲੋਕ ਨਹੀਂ ਨੇ। ਉਹਨਾਂ ਨੇ ਗੁਰਬਖਸ਼ ਸਿੰਘ ਨੂੰ ਵੀ ਰਸਤਾ ਦੱਸਿਆ ਸੀ ਔਰ ਉਹ ਕਿਸੇ ਵੀ ਸਮਝੌਤੇ ਦੇ ਰਾਹ 'ਚ ਰੁਕਾਵਟ ਬਣ ਸਕਦੇ ਸੀ। ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ ਹੋਇਆ। ਹਰਪਾਲ ਸਿੰਘ ਚੀਮਾ, ਗੁਰਵੀਰ ਸਿੰਘ ਬੜਾ ਪਿੰਡ ਨੂੰ ਡਿਟੇਨ ਕੀਤਾ ਹੋਇਆ, ਕਈ ਦਿਨਾਂ ਦਾ ਚੁੱਕਿਆ ਹੋਇਆ ਘਰੋਂ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਬੜੀ ਖਤਰਨਾਕ ਖੇਡ ਜਿਹੜੀ ਹੈ ਇਹ ਹਮੇਸ਼ਾ ਖੇਡਦੇ ਰਹੇ ਨੇ। ਹੁਣ ਵੀ ਉਹਨਾਂ ਦਾ ਇਹ ਯਤਨ ਹੋਏਗਾ ਕਿ ਇਹ ਜਿਹੜੀ ਰਾਤ ਦੇ ਨਾਂ ਥੱਲੇ ਵੀ ਜੋ ਸੁਪਰੀਮ ਕੋਰਟ ਦਾ ਆਇਆ ਉਹਦੇ ਥੱਲੇ ਫਿਰ ਨੈਗੋਸ਼ੀਏਸ਼ਨ ਕਰਨਗੇ। ਅੱਗੇ 2 ਨੂੰ ਲੈ ਆਂਦਾ ਹੈ, ਜਿਹੜਾ ਭੁੱਲਰ ਨੂੰ ਲੈ ਆਂਦਾ ਹੈ, ਭਾਈ ਗੁਰਦੀਪ ਸਿੰਘ ਖੇੜੇ ਨੂੰ ਖਹਿਰੇ ਨੂੰ ਲੈ ਆਂਦਾ ਹੈ ਕਰਨਾਟਕਾ ਤੋਂ। ਹੁਣ ਯੂਪੀ ਵਾਲਿਆਂ ਨਾਲ ਗੱਲਬਾਤ ਚੱਲ ਰਹੀ ਹੈ। ਸੋ ਅੱਧ ਪਚੱਦਾ ਜਿਹਾ ਇਸ ਕਿਸਮ ਦਾ ਕੁਛ ਨਾ ਕੁਛ ਪੈਰੋਲ ਦੇ ਕੇ ਕਰਨਗੇ ਕਿ ਅਸੀਂ ਆਪਸ 'ਚ ਉੱਥੋਂ ਵਾਲੇ ਡਿਵਾਈਡ ਹੋਵਾਂਗੇ ਕਿ ਜੀ ਮੰਗਾਂ ਪੂਰੀਆਂ ਹੋਈਆਂ ਕਿ ਨਹੀਂ ਹੋਈਆਂ। ਫਿਰ ਇੱਕ ਦੂਜੇ ਦੇ ਸਿਰ ਤੇ ਜਿਹੜੀ ਜ਼ਿੰਮੇਵਾਰੀ ਦੇਣ ਦੀ ਹੁੰਦੀ ਹੈ, ਜੀ ਉਹਨੇ ਗਲਤੀ ਕੀਤੀ, ਉਹਨੇ ਕੀਤੀ, ਫਲਾਣੇ ਨੇ ਮਨਾ ਲਿਆ, ਫਲਾਣਾ ਵਿਕ ਗਿਆ। ਸੋ ਮੈਂ ਸਮਝਦਾ ਹਾਂ ਵੀ ਇਹ ਠੀਕ ਹੈ ਕਿ ਕਈ ਵਾਰੀ ਕੁਝ ਚੀਜ਼ਾਂ ਵਕਤੀ ਤੌਰ ਤੇ ਸਾਹਮਣੇ ਆਉਂਦੀਆਂ, ਤੁਹਾਨੂੰ ਉਹਨਾਂ ਤੇ ਸਟੈਂਡ ਵੀ ਲੈਣਾ ਪੈਂਦਾ, ਪਰ ਕੁੱਲ ਮਿਲਾ ਕੇ ਸਾਡਾ ਫੋਕਸ ਲੂਜ਼ ਨਹੀਂ ਹੋਣਾ ਚਾਹੀਦਾ। ਇਹ ਜਿਵੇਂ ਸੰਤ ਪਿੰਡਾਂ ਵਾਲੇ ਅਕਸਰ ਯਾਦ ਕਰਵਾਉਂਦੇ ਸੀ ਸਾਰੀਆਂ ਉਦਾਹਰਨਾਂ ਦੇ ਕੇ ਕਿ ਭਾਈ ਇੱਥੇ 2 ਸੈੱਟ ਨੇ ਕਾਨੂੰਨਾਂ ਦੇ, ਸਾਡਾ ਇਸ ਦੇਸ਼ ਦੇ ਨਾਲ ਹੁਣ ਜਿਹੜਾ ਉਹ ਕੋਈ ਗੁਜ਼ਾਰਾ ਨਹੀਂ ਹੋ ਸਕਦਾ। ਔਰ ਅਸੀਂ ਸਮਝਦੇ ਹਾਂ ਵੀ ਸਾਨੂੰ ਆਪਣੀ ਆਜ਼ਾਦੀ, ਖਾਲਿਸਤਾਨ ਦੇ ਮੁੱਦੇ ਤੇ ਫੋਕਸ ਕਰਨਾ ਚਾਹੀਦਾ। ਇਹ ਇਸ ਕਿਸਮ ਦੀਆਂ ਗੇਮ ਪਲਾਨਸ ਏਜੰਸੀਆਂ ਦੀਆਂ ਉੱਥੇ ਵੀ ਔਰ ਇੱਥੇ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਦੇਖਾਂਗੇ, ਜਿਹਦੇ ਥੱਲੇ ਸਾਡੀ ਅਟੈਂਸ਼ਨ ਡਾਈਵਰਟ ਕਰਨੀ, ਇਹ ਉਹਨਾਂ ਦਾ ਮੇਨ ਮਕਸਦ ਹੈ ਏਜੰਸੀਆਂ ਦਾ। ਜੀ ਤਾਂ ਅਵਤਾਰ ਜੀ ਤੁਸੀਂ ਇਸ ਸੰਘਰਸ਼ ਦੇ ਵਿੱਚ ਕੁਝ ਐਡ ਕਰਨਾ ਚਾਹੋਗੇ? ਮੈਂ ਤਾਂ ਇਹੋ ਕਹਿਣਾ ਚਾਹੁੰਦਾ ਕਿ ਜਿਹੜਾ ਬਾਪੂ ਸੂਰਤ ਸਿੰਘ ਨੇ ਇਸ ਕਾਜ਼ ਵਾਸਤੇ ਜਿਹੜਾ ਸੰਘਰਸ਼ ਵਿੱਢਿਆ, ਸਾਨੂੰ ਬਾਹਰ ਬੈਠਿਆਂ ਜਾਂ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਲੋਕ ਬੈਠੇ ਨੇ ਉਸ ਦਾ ਸਾਥ ਦੇਣਾ ਚਾਹੀਦਾ। ਕਿਉਂਕਿ ਜਿਹੜੇ ਸਾਡੇ ਭਰਾ ਇੰਨੇ ਚਿਰਾਂ ਤੋਂ ਜੇਲ੍ਹਾਂ ਦੇ ਵਿੱਚ ਧੱਕੇ ਖਾ ਰਹੇ ਨੇ, ਉਹਨਾਂ ਨੂੰ ਆਪੋ ਆਪਣੀ ਘਰੀ ਭੇਜਣਾ ਚਾਹੀਦਾ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ। ਜੇ ਤਾਂ ਆਪਾਂ ਕਾਨੂੰਨ ਦੇ ਦਾਇਰੇ 'ਚ ਵੇਖਾਂਗੇ ਤੇ ਜੇ ਕਿਸੇ ਦੇ ਉੱਤੇ ਕੇਸ ਇਦਾਂ ਦਾ ਪਿਆ ਵੀ ਉਹਦੇ ਸਜ਼ਾ ਜਿਹੜੀ ਆ ਹੋਲ ਲਾਈਫ ਹੀ ਆ, ਤੇ ਉਹਦੀ ਗੱਲ ਜਿਹੜੀ ਆ ਵੱਖਰੀ ਆ। ਪਰ ਜਿਹਨੇ ਵੀ ਕਿਤੇ ਪੂਰੀ ਕਰ ਲਈ ਆ ਉਹਨੂੰ ਉਹਦੇ ਘਰ ਜ਼ਰੂਰ ਭੇਜਣਾ ਚਾਹੀਦਾ। ਇਹ ਮੇਰੇ ਖਿਆਲ 'ਚ ਜਿਹੜਾ ਮਤਲਬ ਘੱਟ ਤੋਂ ਘੱਟ ਜਿਹੜੀ ਸਟੇਟ ਦੀ ਗੌਰਮੈਂਟ ਹੁੰਦੀ ਆ ਉਹਦੇ ਹੱਥ ਵਿੱਚ ਹੀ ਸਭ ਕੁਝ ਹੁੰਦਾ। ਜਿੱਦਾਂ ਜੰਮੂ ਕਸ਼ਮੀਰ 'ਚ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਉੱਥੋਂ ਦਾ ਜਿਹੜਾ CM ਬਣਦੇ ਨੇ ਤੇ ਜਿਹੜੇ ਮਤਲਬ ਟੈਰਰਿਸਟ ਸੀ ਉਹਨਾਂ ਉਸ ਵੇਲੇ ਰਿਹਾ ਕਰ ਦਿੱਤਾ। ਪਰ ਇਹ ਵਿਚਾਰੇ ਟੈਰਰਿਸਟ ਨਹੀਂ, ਉੱਦਾਂ ਹੀ ਫੜੇ ਗਏ ਵਿਚਾਰੇ, ਫੜ ਕੇ ਜੇਲ੍ਹਾਂ ਦੇ ਵਿੱਚ ਧੱਕੇ ਗਏ ਨੇ। ਇਹਨਾਂ ਨੂੰ ਸਾਰਾ ਦਾ ਸਾਰਾ ਕਸੂਰ ਜਿਹੜਾ ਉਹ ਪੰਜਾਬ ਗੌਰਮੈਂਟ ਦਾ, ਨਹੀਂ ਤੇ ਉਹ ਉਹਨਾਂ ਨੂੰ ਘਰ ਘਲਾ ਸਕਦੀ ਆ। ਭੁੱਲਰ ਵਰਗੇ ਵਿਚਾਰੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਆ ਅੱਜ ਵੀ ਰੋਲ ਰਹੇ ਨੇ, ਉਹਨਾਂ ਨੂੰ ਘਰ ਨਹੀਂ ਘਲਾ ਰਹੇ। ਇਸ ਕਰਕੇ ਉਹਨਾਂ ਨੂੰ ਘਰ ਭੇਜਣਾ ਚਾਹੀਦਾ। ਜੀ ਬਿਲਕੁਲ, ਅਸੀਂ ਬਾਪੂ ਜੀ ਦੇ ਸੰਘਰਸ਼ ਦੇ ਨਾਲ ਤਨੋਂ ਮਨੋਂ ਅਤੇ ਤੁਹਾਨੂੰ ਸਭ ਕੁਝ ਨਾਲ ਉਹਨਾਂ ਦੇ ਨਾਲ। ਜੀ ਤੇ ਵੀਰ ਜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਅਕਾਲੀ ਹੋਣ ਚਾਹੇ ਕਾਂਗਰਸ ਹਨ, ਦੋਨੇ ਇੱਕੋ ਜਿਹੀਆਂ ਬਤਕਾਂ ਨੇ, ਕੋਈ ਚਿੱਟੀਆਂ ਨੇ ਕੋਈ ਨੀਲੀਆਂ ਨੇ। ਪਰ ਜਿਸ ਤਰ੍ਹਾਂ ਕਾਂਗਰਸ ਨੇ ਪਹਿਲਾਂ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ, ਸਾਡੇ ਸ਼ਹੀਦਾਂ ਨੂੰ ਸ਼ਹੀਦ ਕੀਤਾ, ਉਸ ਤੋਂ ਬਾਅਦ ਜਿਹੜਾ ਇੰਟਰਨੈਸ਼ਨਲ ਮੀਡੀਆ ਸੀ ਉਹਨੂੰ ਵੀ ਕੱਢ ਦਿੱਤਾ, ਉਸ ਤੋਂ ਬਾਅਦ ਫੇਕ ਇਨਕਾਊਂਟਰਸ ਬੱਚਿਆਂ ਨੂੰ ਮਾਰਿਆ, ਉਹ ਕਾਂਗਰਸ ਦੀ ਪਾਰਟੀ ਸੀਗੀ। ਹੁਣ ਜਿਹੜੀ ਆਹ ਅਕਾਲੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ 31 ਸਾਲ ਬਾਅਦ ਸੇਮ ਹੀ ਕਰ ਰਹੇ ਨੇ? ਬਾਪੂ ਜੀ ਸੰਘਰਸ਼ ਨੂੰ ਬਦਨਾਮ ਕਰ ਰਹੇ ਨੇ, ਬੱਚਿਆਂ ਨੂੰ ਨਸ਼ਿਆਂ 'ਚ ਪਾ ਰਹੇ ਨੇ, ਬੀਬੀਆਂ ਤੇ ਜ਼ੁਲਮ ਕਰਦੇ ਪਏ
ਨੇ, ਇਟਸ ਅ ਸੇਮ ਥਿੰਗ ਦੈਟ ਦੇ ਫਾਲੋਇੰਗ ਦ ਸੇਮ ਫੁੱਟਸਟੈਪਸ ਆਫ ਕਾਂਗਰਸ। ਐਂਡ ਜਿਸ ਤਰ੍ਹਾਂ ਹੁਣ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ 'ਚ ਉਹਨੂੰ PGI ਸ਼ਿਫਟ ਕਰ ਦੇਣਗੇ, ਏਮਸ ਸ਼ਿਫਟ ਕਰ ਦੇਣਗੇ ਦਿੱਲੀ ਦੇ ਵਿੱਚ, ਤੁਹਾਨੂੰ ਕੀ ਲੱਗਦਾ ਇਸ ਪਿੱਛੇ ਨੇ ਕੀ ਸੋਚ ਹੈ? ਦੇਖੋ, ਪਹਿਲੀ ਗੱਲ ਤਾਂ ਜੂਨ 84 ਚ ਵੀ ਜਿਹੜਾ ਘੱਲੂਘਾਰਾ ਵਾਪਰਿਆ, ਅਕਾਲੀ ਉਹਦੇ ਚ ਵੀ ਇੱਕ ਪਾਰਟੀ ਸੀ। ਇਹ ਹੁਣ ਸਬੂਤ ਨੇ ਕਿ ਲਗਭਗ 18 ਮੀਟਿੰਗਸ 82 ਔਰ 84 82 ਔਰ 84 ਦੇ ਵਿਚਾਲੇ, ਜਦੋਂ ਕਿ 2-2.5 ਲੱਖ ਸਿੱਖ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਦੇ ਰਿਹਾ ਸੀ, ਇਹ ਕਿਤੇ ਚੰਡੀਗੜ੍ਹ ਦੇ ਲਾਂਚ ਮਿਲ ਰਹੇ ਸੀ, ਕਿਤੇ ਇੰਦਰਾ ਗਾਂਧੀ ਦੀ ਕੋਠੀ 'ਚ ਮਿਲ ਰਹੇ ਸੀ, ਕਿਤੇ ਨਰਸਿਮਹਾ ਰਾਓ ਦੇ ਨਾਲ ਮਿਲ ਰਹੇ ਸੀ। ਔਰ ਘੱਲੂਘਾਰੇ ਦੇ ਵਿੱਚ ਜਿਹੜਾ ਇਹਨਾਂ ਦਾ ਬਾਦਲ ਕਿਆਂ ਦਾ ਰੋਲ ਹੈ, ਇਸ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ, ਇਹ ਉਹਦਾ ਹਿੱਸਾ ਸੀ। ਔਰ ਅਸੀਂ ਸਮਝਦੇ ਹਾਂ ਵੀ ਜਿਵੇਂ ਮੈਂ ਅਕਸਰ ਇਹ ਕੁਹਾੜੀ ਦੇ ਦਸਤੇ ਵਾਲਾ ਫਰੇਜ਼ ਇਸ ਲਈ ਇਸਤੇਮਾਲ ਕਰਦਾ ਕਿ ਰਿਪੀਟਡਲੀ ਇਹਨਾਂ ਦਾ ਰੋਲ ਜਿਹੜਾ ਹੈ ਉਹ ਐਂਟੀ ਸਿੱਖ ਰਿਹਾ, ਔਰ ਇਹ ਹਕੂਮਤ ਏਜੰਸੀਆਂ ਨੂੰ ਸੂਟ ਕਰਦੇ ਨੇ, ਅੱਜ ਵੀ ਸੂਟ ਕਰਦੇ। ਔਰ ਇਹ ਕੱਲਾ ਨਾਗਪੁਰ ਜਾਂ RSS ਨਾਲ ਨਹੀਂ, ਕਿਉਂਕਿ ਇਹਨਾਂ ਦੀਆਂ ਏਜੰਸੀਆਂ ਦੇ ਵਿੱਚ ਵੀ ਜਿਹੜਾ ਉਹ RSS ਹੀ ਉਹਨੂੰ ਰਨ ਕਰਦਾ। ਸੋ ਮੈਂ ਸਮਝਦਾ ਵੀ ਇਹਨਾਂ ਨੇ ਹਰ ਮੁੱਦਾ ਛੱਡਿਆ। ਜੇ ਬਾਦਲ ਸੰਵਿਧਾਨ ਨੂੰ ਸਾੜਨ ਵਾਲਾ, ਖਾਲਿਸਤਾਨ ਦੀ ਮੰਗ ਜਿਹੜਾ UN ਸੈਕਟਰੀ ਜਨਰਲ ਤੋਂ ਕਰਨ ਵਾਲਾ, ਅੱਜ ਖਾਲਿਸਤਾਨ ਜਾਂ ਰੈਫਰੈਂਡਮ ਦੀ ਮੰਗ ਨੂੰ ਜਿਹੜਾ ਹੈ ਉਹ ਜੋਕ ਕਹਿੰਦਾ ਜਾਂ ਉਹਨੂੰ ਰਿਡੀਕਿਊਲ ਕਰਦਾ, ਤੇ ਇਹਨਾਂ ਤੋਂ ਹੋਰ ਕੀ ਐਕਸਪੈਕਟੇਸ਼ਨ ਹੋ ਸਕਦੀ? ਔਰ ਇਹਨਾਂ ਦਾ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ, ਕਾਂਗਰਸ ਔਰ ਅਕਾਲੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਹੁਣ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਗੱਲ ਹੋ ਰਹੀ ਹੈ, ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਉਹਨਾਂ ਪੁਲਿਸੀਆਂ ਨੂੰ ਰੀਇਨਸਟੇਟ ਕੀਤਾ, ਕਿੰਨੇ 100 ਕਰੋੜ ਦਾ ਬਜਟ ਪੰਜਾਬ ਅਸੈਂਬਲੀ 'ਚ ਪਾਸ ਕਰਵਾਇਆ ਕਿ ਜਿਹੜੇ ਦੋਸ਼ੀ ਪੁਲਿਸੀਏ ਨੇ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਲਈ, ਸਟੇਟ ਉਹਨਾਂ ਨੂੰ ਡਿਫੈਂਡ ਕਰੇਗੀ। ਇਹ ਕਿਤੇ ਨਹੀਂ ਹੁੰਦਾ। ਔਰ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਹੀ ਅਮਰਿੰਦਰ ਹੈ ਜਿਹੜਾ ਕਹਿੰਦਾ ਹੈ ਕਿ ਜੀ ਜੇ ਆਰਟੀਕਲ 25 ਬਿਲਕੁਲ ਠੀਕ ਹੈ, ਜੇ ਅੱਜ ਅਸੀਂ ਆਪਣੇ ਆਪ ਨੂੰ ਅੱਡ ਕਹਿੰਦੇ 500 ਸਾਲ ਪਹਿਲਾਂ, ਉਸ ਤੋਂ ਪਹਿਲਾਂ ਅਸੀਂ ਕੌਣ ਸੀ? ਉਹ ਇਹ ਕਹਿਣਾ ਚਾਹੁੰਦਾ ਵੀ ਅਸੀਂ ਹਿੰਦੂ ਸੀ, ਇਸ ਲਈ ਇਹਨੂੰ ਹਿੰਦੂ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਹੁਣੇ ਵੀ ਨਹੀਂ ਚਾਹੀਦੀ। ਭੜੇਵਾ ਇਹਨੇ ਆਪਣਾ ਹੁਣੇ ਹੀ ਹਿਮਾਚਲ ਦੇ ਚੀਫ ਮਿਨਿਸਟਰ ਵੀਰਭੱਦਰ ਸਿੰਘ ਦੀ ਕੁੜੀ ਨਾਲ ਵਿਆਹ, ਸਕੀ ਭੈਣ ਜਿਹੜੀ ਹੈ ਉਹ ਨਟਵਰ ਸਿੰਘ ਦੇ ਨਾਲ ਵਿਆਹੀ ਸੀ ਜਿਹੜਾ ਫੋਰਨ ਮਿਨਿਸਟਰ ਰਿਹਾ, ਔਰ ਇਹਦੇ ਪਿਓ ਨੇ ਹੁੱਕਾ ਸੋਨੇ ਦਾ ਜਿਹੜਾ ਉਹ ਦਾਜ ਦੇ ਵਿੱਚ ਦਿੱਤਾ ਸੀ। ਇਹ ਇਹਨਾਂ ਦੀ ਲੈਗੇਸੀ ਹੈ। ਔਰ ਫਿਰ ਜਦੋਂ ਅਸੀਂ ਜ਼ੁਲਮ ਦੀ ਗੱਲ ਕਰਦੇ ਹਾਂ, ਸਭ ਤੋਂ ਜ਼ਿਆਦਾ ਪਾਰਲੀਮੈਂਟ 'ਚ ਇਹ ਜਿਹੜਾ ਇਸ ਗੱਲ ਦੇ ਖਿਲਾਫ ਬੋਲਿਆ ਕਿ ਕਸ਼ਮੀਰ 'ਚੋਂ ਸਪੈਸ਼ਲ ਪਾਵਰਸ ਐਕਟ ਜਿਹੜਾ ਫੌਜ ਨੂੰ ਪਾਵਰਸ ਦਿੱਤੀਆਂ ਉਹ ਖਤਮ ਨਹੀਂ ਹੋਣਾ ਚਾਹੀਦਾ, ਕਿ ਉਹ ਬਹੁਤ ਬਹਾਦਰੀ ਦੀ ਲੜਾਈ ਲੜ ਰਹੇ ਨੇ, ਔਰ ਇਹ ਜਿਹੜਾ ਜਾਰੀ ਹੋਣਾ ਚਾਹੀਦਾ। ਸੋ ਕੁੱਲ ਮਿਲਾ ਕੇ ਬਾਦਲ ਦਾ ਰੋਲ ਕੱਲਾ ਇਹ ਹੀ ਨਹੀਂ, ਜੁਝਾਰੂਆਂ ਦੇ ਮੁੱਦੇ ਤੇ ਜਾਂ ਜੇਲ੍ਹਾਂ 'ਚ ਬੰਦ ਦੇ ਮੁੱਦੇ ਤੇ, ਆ ਲੈਂਡ ਐਕੁਇਜ਼ੀਸ਼ਨ ਐਕਟ ਦੇ ਥੱਲੇ ਦੇਖੋ, ਜਿਹੜੀ ਅਕਾਲੀ ਪਾਰਟੀ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਕਹਿੰਦੀ ਹੈ, ਔਰ ਉਹ ਐਕਟ ਜਿਹੜਾ ਮੋਦੀ 4 ਵਾਰੀ ਆਰਡੀਨੈਂਸ ਲਿਆਏ ਨੇ ਪ੍ਰੈਜ਼ੀਡੈਂਟ ਦਾ, ਉਸ ਆਰਡੀਨੈਂਸ ਦੇ ਥੱਲੇ ਨਾ ਕਿਸਾਨ ਨੂੰ ਮੁਆਵਜ਼ਾ ਪ੍ਰੋਪਰ ਮਿਲੇਗਾ, ਉਹਦੇ ਕੋਲ ਇਹ ਹੱਕ ਵੀ ਨਹੀਂ ਹੋਏਗਾ ਕਿ ਉਹ ਕੋਰਟ 'ਚ ਜਾ ਕੇ ਚੈਲੰਜ ਕਰ ਸਕੇ, ਤੇ ਇਹ ਕਿਸਾਨਾਂ ਦੀ ਪਾਰਟੀ ਹੈ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਇਹਨਾਂ ਨੇ ਪੰਜਾਬ ਲੁੱਟ ਕੇ ਖਾ ਲਿਆ। ਇਹਨਾਂ ਦਾ ਸਿਰਫ ਤੇ ਸਿਰਫ ਇੰਟਰਸਟ ਪੈਸਾ ਔਰ ਪਾਵਰ ਹੈ, ਔਰ ਇਹਨਾਂ ਦੇ ਲਈ ਸਿੱਖ ਮਰ ਜਾਣ, ਸਾਰਾ ਪੰਜਾਬ ਡੁੱਬ ਜਾਏ, ਇਹਨਾਂ ਨੇ ਆਪਣੀਆਂ ਪਾਕਟਸ ਬਾਹਰ ਰੱਖੀਆਂ ਹੋਈਆਂ, ਇਹਨਾਂ ਦੇ ਲਈ ਕੋਈ ਮਤਲਬ ਨਹੀਂ ਰੱਖਦਾ। ਸੋ ਇਹਨਾਂ ਦੇ ਲਈ ਇਹ ਤਾਂ ਰਿਡੀਕੂਲ। ਹੁਣ ਜੇ ਕੱਲ ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਬਾਦਲ ਨੂੰ ਕਿਹਾ ਜੀ ਜੋ ਤੁਹਾਡੀ ਪੁਲਿਸ ਨੇ ਉੱਥੇ ਪਿੰਡ ਹਸਨਪੁਰ ਕੀਤਾ, ਅਕਾਲ ਤਖਤ ਦੇ ਜਥੇਦਾਰ ਨੇ ਉਹਨੂੰ ਕੰਡੈਮ ਕੀਤਾ, ਉਹਨੇ ਕਿਹਾ ਜੀ ਪੁਲਿਸ ਨੇ ਬਿਲਕੁਲ ਠੀਕ ਕੀਤਾ, ਅਸੀਂ ਅਮਨ ਕਾਨੂੰਨ ਭੰਗ ਨਹੀਂ ਹੋਣ ਦਿਆਂਗੇ। ਮੈਂ ਕਿਹਾ ਹੁਣ ਜਥੇਦਾਰ ਨੂੰ ਕਿ ਭਾਈ ਦੇ ਇਹਨੂੰ ਫਖਰੇ ਕੌਮ, ਪੰਥ ਰਤਨ, ਆਹ ਵੁਕਤ ਹੈ ਤੁਹਾਡੀ ਜਥੇਦਾਰਾਂ ਦੀ। ਸੋ ਇਹ ਸਿੱਖ ਵਿਰੋਧੀ ਨੇ, ਔਰ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਾਂਗਰਸ ਹੋਏ, ਅਕਾਲੀ ਹੋਏ, ਕੱਲ ਨੂੰ ਹੋਰ ਜਿਹੜਾ ਵੀ ਇੰਡੀਅਨ ਸਿਸਟਮ 'ਚ ਇਸ ਲੈਵਲ ਦਾ ਕੰਮ ਕਰਨ ਵਾਲੀਆਂ ਪਾਰਟੀਆਂ ਨੇ, ਉਹ ਏਜੰਸੀਆਂ ਦਾ ਏਜੰਡਾ ਹੀ ਪਰਸਿਊ ਕਰਦੀਆਂ। ਕਦੇ ਕੋਈ ਸੌਫਟ ਗੱਲ ਕਹਿ ਦਿੰਦਾ, ਇੱਕ ਹਾਰਡ ਕਹਿ ਦਿੰਦਾ, ਅਸੀਂ ਸੌਫਟ ਵਾਲੇ ਨੂੰ ਜਿਹੜਾ ਸਰਾਹਨਾ ਸ਼ੁਰੂ ਕਰ ਦਿੰਦੇ ਹਾਂ, ਜੀ ਦੇਖੋ ਇਹਨੇ ਇਹ ਕੰਮ ਚੰਗਾ ਕੀਤਾ। ਪਰ ਸਾਨੂੰ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਹ ਪ੍ਰੌਕਸੀ ਆਊਟਫਿਟਸ ਨੇ ਇੰਡੀਅਨ ਸਿਸਟਮ ਦੀਆਂ, ਔਰ ਸਾਡਾ ਨਿਸ਼ਾਨਾ ਖਾਲਿਸਤਾਨ ਜਿਹੜਾ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਸਾਨੂੰ ਡਿਲੂਟ ਨਹੀਂ ਹੋਣ ਦੇਣਾ ਚਾਹੀਦਾ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਤੁਹਾਡੇ ਕੋਈ ਸਾਡੇ ਵਿਚਾਰ ਜਾਣਨਾ ਚਾਹਾਂਗੇ ਕਿ ਸਾਡੇ ਥੋੜੇ ਜਿਹੇ ਮਿੰਟ ਰਹਿ ਗਏ ਨੇ, ਤੇ ਤੁਸੀਂ ਇਸ ਸੰਘਰਸ਼ ਬਾਰੇ ਅਤੇ ਬਾਦਲ ਦੇ ਬਿਆਨ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤੇ ਦੱਸਦਾ ਕਿ ਭਾਈ ਜਗਤਾਰ ਸਿੰਘ ਤਾਰਾ, ਹਾਂਜੀ, ਜਿਨ੍ਹਾਂ ਨੇ ਬੇਅੰਤ ਸਿੰਘ ਨੂੰ ਖਾਲਸਾਈ ਸਜ਼ਾ ਦਿੱਤੀ ਜੀ, ਤੇ ਜਦੋਂ ਬੈਂਕਾਕ ਦੇ ਵਿੱਚ ਉਹਨਾਂ ਨੂੰ ਇੰਟਰਪੋਲ ਨੇ ਪੁੱਛਿਆ ਵੀ ਅਸੀਂ ਤੁਹਾਨੂੰ ਇਨਵੈਸਟੀਗੇਟ ਕਰਨ ਆਏ ਆ ਜੀ, ਤੇ ਮੈਂ ਉੱਥੇ ਸੀ, ਤੇ ਅਸੀਂ ਪੁੱਛਣਾ ਚਾਹੁੰਦੇ ਆ ਵੀ ਤੁਹਾਡਾ ਕੀ ਹੱਥ ਸੀ, ਤੁਸੀਂ ਕੀਤਾ ਕਿ ਨਹੀਂ ਕੀਤਾ? ਤੇ ਉਹਨਾਂ ਨੇ ਬੜਾ ਵਧੀਆ ਜਵਾਬ ਦਿੱਤਾ ਸੀ। ਉਹ ਹੱਸੇ
ਕਹਿੰਦੇ ਮੈਨੂੰ ਲੱਗਦਾ ਨਹੀਂਗਾ ਵੀ ਤੁਹਾਨੂੰ ਮੇਰੀ ਪੂਰੀ ਫਾਈਲ ਜਿਹੜੀ ਹੈ ਭਾਰਤ ਦੀ ਸਰਕਾਰ ਨੇ ਵਿਖਾਈ ਹੈ। ਹਾਂਜੀ, ਮੈਂ 1998 ਦੇ ਵਿੱਚ ਇਹ ਵਾਲੀ ਗੱਲ ਕਹੀ ਸੀ ਕਿ ਬੇਅੰਤੇ ਨੇ ਸਾਡੇ 10,000 ਤੋਂ ਵੱਧ ਜਿਹੜੇ ਸਿੰਘ ਸਿੰਘਣੀਆਂ ਉਹ ਸ਼ਹੀਦ ਕੀਤੇ ਤਸ਼ੱਦਦ ਕਰਕੇ, ਤੇ ਮੈਂ ਇਹਨੂੰ ਮਾਰਿਆ ਤੇ ਮੈਨੂੰ ਫਖਰ ਹੈ ਕਿ ਮੈਂ ਉਹਨੂੰ ਮਾਰਨ 'ਚ ਕਾਮਯਾਬ ਹੋਇਆ। ਜੇ ਫਿਰ ਕੋਈ ਸਾਡੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰੇਗਾ ਅਸੀਂ ਉਹਨੂੰ ਫਿਰ ਮਾਰਾਂਗੇ। ਔਰ ਉਹਨੇ 98 ਦਾ ਬਿਆਨ ਦਿੱਤਾ ਕਿ ਮੈਂ ਭਾਰਤ ਦੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦਾ, ਮੈਂ ਇਹਦੇ ਥੱਲੇ ਮੁਕੱਦਮਾ ਨਹੀਂ ਲੜਾਂਗਾ ਜੀ। ਸੋ ਅਸੀਂ ਉਸ ਸੋਚ ਤੋਂ ਪ੍ਰਭਾਵਿਤ ਹਾਂ। ਅੱਜ ਫਿਰ ਭਾਈ ਜਗਤਾਰ ਸਿੰਘ ਤਾਰਾ ਤੇ ਜਦੋਂ ਕੇਸ ਉਹਨਾਂ ਨੇ ਖੋਲਿਆ ਬੜੈਲ ਜੇਲ੍ਹ ਤੋੜਨ ਦਾ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਉਹਨਾਂ ਨੇ ਫਿਰ ਇਹੀ ਕਿਹਾ ਵੀ ਮੈਂ ਭਾਰਤ ਦੇ ਸੰਵਿਧਾਨ ਤੇ ਵਿਸ਼ਵਾਸ ਨਹੀਂ ਰੱਖਦਾ ਤੇ ਮੈਂ ਇਹਦੇ ਹੇਠਾਂ ਕੇਸ ਨਹੀਂ ਲੜਨਾ ਜੀ। ਸੋ ਗੱਲ ਮੁੱਕਦੀ ਹੈਗੀ ਹੈ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾ ਲਾਂਗੇ ਤੇ ਜੇਲ੍ਹਾਂ ਖੋਲ ਦਿਆਂਗੇ। ਹਾਂਜੀ, ਮੁੱਕਣਾ ਮਸਲਾ ਉੱਥੇ ਹੈ ਜੀ। ਸੋ ਆਪਾਂ ਨੂੰ ਇੱਕ ਜਿਹੜੀ ਮੁਹਿੰਮ ਹੈ ਜੀ, ਉਹ ਆਜ਼ਾਦੀ ਦਾ ਸੰਘਰਸ਼ ਜੋ ਸੰਤ ਭਿੰਡਰਾਂ ਵਾਲਿਆਂ ਨੇ ਆਪਣੀ ਜ਼ੁਬਾਨ ਦੇ ਕੇ ਆਪਣੀ ਸ਼ਹੀਦੀ ਦੇ ਕੇ ਪੂਰਾ ਕੀਤਾ ਤੇ ਉਸ ਤੋਂ ਬਾਅਦ 1 ਲੱਖ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ ਜੀ, ਉਹ ਭਾਰਤ ਦੇ ਸੰਵਿਧਾਨ ਥੱਲੇ ਨਹੀਂ ਦਿੱਤੀਆਂ ਗਈਆਂ, ਉਹ ਸੰਵਿਧਾਨ ਨੂੰ ਤੋੜਨ ਲਈ ਦਿੱਤੀਆਂ ਗਈਆਂ। ਸੋ ਆਪਾਂ ਨੇ ਸੰਵਿਧਾਨ ਨੂੰ ਨਹੀਂ ਮੰਨਿਆ, ਨਾ ਮੰਨਣਾ ਤੇ ਭਾਰਤ ਚੋਂ ਪੰਜਾਬ ਨੂੰ ਆਪਾਂ ਆਜ਼ਾਦ ਕਰਾਉਣਾ ਜੀ। ਬਿਲਕੁਲ ਬਿਲਕੁਲ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ TV 84 ਸਪੈਸ਼ਲ ਜਿਹੜਾ ਪੈਨਲ ਡਿਸਕਸ਼ਨ ਆ ਉਹਦੇ ਵਿੱਚ ਆਏ ਤੇ ਇਹਨਾਂ ਕੁਝ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਜਿਵੇਂ ਮਨਜੀਤ ਸਿੰਘ ਜੀ ਦੀ ਗੱਲ ਕੀਤੀ, ਆਪਾਂ ਆਲਸੋ ਕਾਂਗਰਸ ਪਾਰਟੀ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ ਬਾਰੇ ਵੀ ਗੱਲਬਾਤ ਕੀਤੀ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਦੇ ਬਾਰੇ ਕੋਈ ਡੀਟੇਲ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ। ਹੁਣ ਵਕਤ ਹੋ ਗਿਆ ਤੁਹਾਡੇ ਸਾਰਿਆਂ ਕੋਲ ਇਜਾਜ਼ਤ ਲੈਣ ਦਾ ਤੇ ਇਸ ਨਾਲ ਹੀ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।